ਸਲਾਮੁਅਲੈਕਮ ਜੀ। ਮੈਂ ਹਾਂ ਤੁਹਾਡਾ ਆਪਣਾ ਮੁਹੰਮਦ ਅਬਾਸ ਮੁਸਾਫਿਰ। ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਜੱਗ ਬੀਤੀ। ਅਸੀਂ ਇਸ ਟਾਈਮ ਮੌਜੂਦ ਹਾਂ ਜੀ ਮਾਛੀ ਕੇ ਸੰਧਵਾਂ। ਇਹ ਤੁਸੀਂ ਸਾਹਮਣੇ ਵੇਖ ਰਹੇ ਹੋ ਕਾਦਰ ਬਖਸ਼ ਅਲ ਮਰੂਫ ਕਾਦਰ ਯਾਰ। 1802 ਤੋਂ ਲੈ ਕੇ 1892 ਤੱਕ ਦੌਰ ਇਹਨਾਂ ਦਾ। ਮਹਾਰਾਜਨਾਮਾ ਕਿੱਸਾ ਪੂਰਨ ਸਿੰਘ, ਰੋਜ਼ਨਾਮਾ ਸੋਨੀ ਮਹੀਵਾਲ, ਰਾਜਾ ਰਸਾਲੂ, ਹਰੀ ਸਿੰਘ ਨਲਵਾ ਦੀ ਵਾਰ, ਇਹ ਕੁਝ ਲਿਖਿਆ ਇਹਨਾਂ ਨੇ। ਇਹਨਾਂ ਦੀ ਆਖਰੀ ਰਾਮਗਾਹ ਹੈ। ਅੱਲਾਹ ਤਾਲਾ ਇਹਨਾਂ ਨੂੰ ਜਨਤਾ ਜਗ੍ਹਾ ਦੇਵੇ, ਅੱਲਾਹ ਤਾਲਾ ਇਹਨਾਂ ਦੇ ਮਾਮਲਾਤ ਬਿਹਤਰ ਕਰੇ, ਅੱਲਾਹ ਤਾਲਾ ਆਪਣਾ ਖਾਸ ਕਰਮ ਫਰਮਾਏ ਇਹਨਾਂ 'ਤੇ। ਇਹ ਮੇਰੇ ਦੋਸਤ ਨੇ, ਤੁਸੀਂ ਜਾਣਦੇ ਹੋ, ਮੇਰੇ ਨਾਲ ਅਕਸਰ ਸੈਰੋ ਤਫਰੀ ਕਰਦੇ ਨੇ। ਅਤੇ ਅੱਜ ਇਹਨਾਂ ਨੇ ਕਿਹਾ ਸੀ ਜੀ ਕਿ ਮੈਨੂੰ ਲੈ ਕੇ ਜਾਓ ਤੁਸੀਂ ਮਾਛੀ ਕੇ ਸੰਧਵਾਂ ਕਾਦਰ ਬਖਸ਼ ਉਹਨਾਂ ਦੇ ਮਜ਼ਾਰ 'ਤੇ। ਅਤੇ ਉਹ ਬੜੇ ਪੰਜਾਬੀ ਦੇ ਸ਼ਾਇਰ ਨੇ, ਬੜਾ ਸੋਹਣਾ ਲਿਖਦੇ ਨੇ। ਅਤੇ ਮੈਂ ਅੱਜ ਇਹਨਾਂ ਨੂੰ ਲੈ ਕੇ ਆਇਆ ਜੀ। ਇਹ ਮੇਰੇ ਸਾਹਮਣੇ ਖੜ੍ਹੇ ਨੇ ਵੈਦ ਸਾਹਿਬ। ਅੱਜ ਮੈਂ ਚਾਹਾਂਗਾ ਕਿ ਵੈਦ ਸਾਹਿਬ ਬਿਲਕੁਲ ਨਾ ਸ਼ਰਮਾਣ, ਕਿਉਂਕਿ ਉਹਨਾਂ ਦੀ ਫਰਮਾਇਸ਼ 'ਤੇ ਸਪੈਸ਼ਲ ਸਾਰੇ ਕੰਮ ਛੱਡ ਕੇ ਅੱਜ ਦਾ ਅਸੀਂ ਇਹ ਟੂਰ ਰੱਖਿਆ। ਟੂਰ ਤਾਂ ਸਾਡਾ ਛੋਟਾ ਜਿਹਾ, ਸੁਬਾਹ 'ਤੇ ਅਸੀਂ ਨਿਕਲੇ ਹਾਂ, ਇੱਥੇ ਅਸੀਂ ਹੁਣ ਪਹੁੰਚੇ ਹਾਂ। ਰਾਹ 'ਚ ਟਿਕਦੇ ਟਿਕਾਉਂਦੇ, ਮਿਲਦੇ ਮਿਲਾਉਂਦੇ, ਛੋਟੇ ਮੋਟੇ ਮਾਮਲਾਤ ਕਰਦੇ। ਅਤੇ ਮੈਂ ਚਾਹਾਂਗਾ ਕਿ ਇਹ ਥੋੜ੍ਹਾ ਬਹੁਤਾ ਆਪਣੇ ਖਿਆਲਾਤ ਦਾ ਇਜ਼ਹਾਰ ਲਾਜ਼ਮੀ ਕਰਨ। ਜੀ ਅਸੀਂ ਅੱਜ ਆਏ ਆ ਕਾਦਰ ਯਾਰ ਦੇ ਦਰਬਾਰ 'ਤੇ। ਦੇਖ ਕੇ ਬੜੀ ਖੁਸ਼ੀ ਵੀ ਹੋ ਰਹੀ ਹੈ, ਲੇਕਿਨ ਅਫਸੋਸ ਵੀ ਹੋ ਰਿਹਾ ਹੈ। ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਅਸੀਂ ਆਪਣੇ ਜਿਹੜੇ ਸਾਡੇ ਮੁਕਾਮੀ ਸ਼ਾਇਰ ਨੇ, ਮੁਕਾਮੀ ਜਿਹੜੇ ਅਸਲ ਹੀਰੋ ਨੇ, ਸਾਡੇ ਜਿਹੜੇ ਸ਼ਾਇਰ ਨੇ, ਅਸੀਂ ਉਹਨਾਂ ਦੇ ਦਰ 'ਤੇ ਅੱਜ ਆ ਗਏ ਆ। ਅਤੇ ਅਫਸੋਸ ਇਸ ਗੱਲ ਦਾ ਹੋ ਰਿਹਾ ਕਿ ਐਡੇ ਵੱਡੇ ਸ਼ਾਇਰ ਜਿਨ੍ਹਾਂ ਨਬੀ ਪਾਕ ਦੀ ਸ਼ਾਨ ਦੇ ਵਿੱਚ ਤਕਰੀਬਨ ਇੱਕ ਨਜ਼ਮ ਲਿਖੀ 10 ਤੋਂ 14 ਸ਼ਾਇਰਾਂ 'ਤੇ ਮੁਸ਼ਤਮਿਲ। ਕਿੰਨੇ ਸ਼ਾਇਰਾਂ 'ਤੇ? 1014 ਤਕਰੀਬਨ ਸ਼ੇਰ। 1014 ਸ਼ੇਰ ਲਿਖੇ ਨੇ ਉਹਨਾਂ ਦੇ? ਹਾਂਜੀ, ਇਹ ਮਿਰਾਜਨਾਮਾ 'ਚ। ਮਿਰਾਜਨਾਮਾ, ਠੀਕ ਹੈ ਜੀ। ਅਤੇ ਸਾਨੂੰ ਉਸ ਚੀਜ਼ ਦਾ ਇਲਮ ਨਹੀਂ। ਉਸ ਤੋਂ ਵੱਡੇ ਅਫਸੋਸ ਦੀ ਗੱਲ ਹੈ ਕਿ ਉਹ ਸਾਡੇ ਗੁਜਰਾਲੇ 'ਚ ਪੈਦਾ ਹੋਏ, ਇੱਥੇ ਹੀ ਜਵਾਨੀ ਉਹਨਾਂ ਦੀ ਗੁਜ਼ਰੀ, ਬੁਢਾਪਾ ਇੱਥੇ ਵਫਾਤ ਪਾਈ, ਅਤੇ ਸਾਨੂੰ ਨਹੀਂ ਪਤਾ ਇਸ ਗੱਲ ਦਾ। ਚਾਹੀਦਾ ਕਿ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਵੇ, ਲੋਕ ਆਉਣ, ਇਹਨਾਂ ਦੇ ਕਲਾਮ ਨੂੰ ਪੜ੍ਹਨ, ਦੇਖਣ ਉਹਨਾਂ ਨੇ ਕੀ ਮੈਸੇਜ ਦਿੱਤਾ ਹੈ। ਠੀਕ ਹੈ, ਦੂਸਰੇ ਸ਼ਾਇਰਾਂ ਨੂੰ ਵੀ ਪੜ੍ਹੋ, ਹਰ ਇੱਕ ਨੂੰ ਪੜ੍ਹਨਾ ਚਾਹੀਦਾ ਹੈ, ਲੇਕਿਨ ਜਿਹੜੇ ਤੁਹਾਡੇ ਆਪਣੇ ਨੇ ਨਾ, ਉਹਨਾਂ ਨੂੰ ਲਾਜ਼ਮੀ ਪੜ੍ਹੋ। ਗੱਲ ਤਾਂ ਠੀਕ ਹੈ ਜੀ। ਅੱਗੇ ਤੁਹਾਨੂੰ ਅਸੀਂ ਅੰਦਰੋਂ ਦਿਖਾਇਆ ਉਹਨਾਂ ਦੀ ਕਬਰ ਸ਼ਰੀਫ, ਉਹਨਾਂ ਦਾ ਮਜ਼ਾਰ ਅੰਦਰੋਂ। ਇਹ ਬਾਹਰੀ ਮੰਜ਼ਰ ਹੈ, ਇਹ ਨਾਲ ਹੀ ਕਬਰਸਤਾਨ ਹੈ, ਅਤੇ ਕਬਰਸਤਾਨ ਬਿਲਕੁਲ ਨਾਲ ਹੈ ਪਿੰਡ ਹੈ ਜਿੱਥੇ ਉਹਨਾਂ ਨੇ ਇਬਤਦਾਈ ਤਾਲੀਮ ਹਾਸਿਲ ਕੀਤੀ। ਕਹਿੰਦੇ ਇੱਥੇ ਕਰੀਬ ਹੀ ਮਸਜਿਦ ਹੈ ਜਿੱਥੇ ਉਹਨਾਂ ਇਬਤਦਾਈ ਤਾਲੀਮ ਹਾਸਿਲ ਕੀਤੀ, ਪ੍ਰਵਾਨ ਚੜ੍ਹੇ ਉੱਥੇ। ਅਤੇ ਇਸ ਚੀਜ਼ ਨੇ ਇੱਕ ਗੱਲ ਹੋਰ ਵੀ ਵੇਖ ਕੇ ਜ਼ਾਹਰ ਹੁੰਦੀ ਹੈ ਕਿ ਤੁਹਾਨੂੰ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਵਾ ਦੇ ਬਾਹਰੋਂ ਕਿ ਉਹਨਾਂ ਨੇ ਸਿੱਖ ਜਰਨੈਲ ਹਰੀ ਸਿੰਘ ਨਲਵਾ 'ਤੇ ਵੀ ਆਪਣੀ ਇੱਕ ਨਾਵਲ ਲਿਖਿਆ, ਯਾਨੀ ਕਿ ਨਾਮਾ ਲਿਖਿਆ। ਇਸ ਗੱਲ ਨੂੰ ਸ਼ੋਅ ਕਰਦਾ ਕਿ ਲੋਕਾਂ ਦਾ ਬੜਾ ਵਸੇਬ ਸੀ, ਆਪਸ ਵਿੱਚ ਲੜਦੇ ਝਗੜਦੇ ਨਹੀਂ ਸਨ, ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸਨ। ਇਹ ਗਲਤ ਅਫਵਾਹਾਂ ਲੋਕਾਂ ਨੂੰ ਫੈਲਾਇਆ ਗਿਆ ਕਿ ਪੰਜਾਬ ਦੇ ਲੋਕ ਆਪਸ 'ਚ ਲੜਦੇ ਹਨ, ਇੱਕ ਦੂਜੇ ਵੱਢ ਟੁੱਕਿਆ ਇਹਨਾਂ ਨੇ। ਇਹ ਗਲਤ ਗੱਲਾਂ ਨੇ। ਲੋ ਜੀ, ਇਹ ਇਹਨਾਂ ਦਾ ਤਾਰਫ ਲਿਖਿਆ ਮੁਖਤਸਰ ਜਿਹਾ ਜੀ। ਕਾਦਰ ਯਾਰ ਹੋਰਾਂ ਦਾ ਅਸਲੀ ਨਾਮ ਕਾਦਰ ਬਖਸ਼ ਸੀ, ਅਤੇ ਉਹ 1802 ਵਿੱਚ ਇਸ ਪਿੰਡ ਮਾਛੀਕੇ ਵਿੱਚ ਪੈਦਾ ਹੋਏ। ਕੌਮ ਦੇ ਸੰਧੂ ਜੱਟ ਸਨ ਅਤੇ ਜ਼ਰੀਆ ਮੁਆਸ਼ ਵਾਈ ਬੀਜੀ ਸੀ। ਪਹਿਲੀ ਲਿਖਤ ਰੋਜ਼ਨਾਮਾ ਸੀ, ਪੰਜਾਬੀ ਜ਼ੁਬਾਨ ਅਤੇ ਪੁਰਾਣੇ ਸ਼ਾਇਰ ਹਾਫਿਜ਼ ਮੁਰਾਦ ਦੀ ਲਿਖਤ ਨੂਰਨਾਮਾ ਤੋਂ ਮੁਤਾਸਰ ਹੋਏ। ਉਸ ਤੋਂ ਬਾਅਦ ਮਿਰਾਜਨਾਮਾ, ਕਿੱਸਾ ਪੂਰਨ ਭਗਤ, ਰਾਜਾ ਰਸਾਲੂ, ਸੋਨੀ ਮਹੀਵਾਲ ਅਤੇ ਹਰੀ ਸਿੰਘ ਨਲਵਾ ਦੀ ਤਖਲੀਕ ਵਾਰ ਕੀਤੀ। ਹਜ਼ਰਤ ਜਿਬਰੀਲ ਕਿਵੇਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਸਮਾਨਾਂ 'ਤੇ ਲੈ ਗਏ ਅਤੇ ਜੰਨਤ ਅਤੇ ਦੋਜ਼ਖ ਦੀ ਸੈਰ ਕਰਾਈ, ਇਸ ਦਾ ਸਾਰਾ ਅਹਿਵਾਲ ਮਿਰਾਜਨਾਮਾ ਵਿੱਚ ਬਿਆਨ ਕੀਤਾ। ਪੂਰਨ ਭਗਤ ਦਾ ਬੁਨਿਆਦੀ ਮੌਜ਼ੂ ਪੰਜਾਬੀ ਸ਼ਾਇਰਾ, ਪੰਜਾਬੀ ਮੁਆਸ਼ਰੇ ਅਤੇ ਉਹਦੇ ਵਿੱਚ ਨੇਕੀ ਅਤੇ ਬਦੀ ਦਾ ਟਕਰਾਓ। ਕਾਦਰ ਯਾਰ ਹੋਰਾਂ ਦਾ ਅਸਲ ਵਿਸਾਲ 1894 ਵਿੱਚ ਹੋਇਆ। ਠੀਕ ਹੈ ਜੀ, ਵੇਖ ਲਿਆ ਤੁਸੀਂ? ਵੇਖ ਲਿਆ। ਹੁਣ ਅਸੀਂ ਇਸ ਤੋਂ ਇਲਾਵਾ ਹੁਣ ਪਿੰਡ ਦੇਖਦੇ ਹਾਂ, ਅਤੇ ਉਹ ਮਸਜਿਦ ਵੀ ਲੱਭਣ ਦੀ ਕੋਸ਼ਿਸ਼ ਕਰਨੇ ਆ ਜਿੱਥੇ ਇਹਨਾਂ ਨੇ ਬੁਨਿਆਦੀ ਤਾਲੀਮ ਹਾਸਿਲ ਕੀਤੀ। ਜੀ ਚਲੋ ਠੀਕ ਹੈ। ਚਲੋ।